ਬਾਬਾ ਉਹ ਵੇਲੇ ਚੇਤੇ ਆਉਂਦਾ ਨੇ ਹੈ ਉਹ ਵੇਲੇ ਚੇਤੇ ਆਉਂਦੇ ਨੇ ਕਿ ਨਹੀਂ? ਬੜਾ ਮੈਂ ਨਾ ਉਹ ਚੰਗੇ ਸਨ, ਇਹ ਬੜੇ ਔਖੇ ਨੇ। ਅੱਛਾ ਜੀ। ਉਹ ਸੌਖੇ ਸਨ। ਉਹ ਬਚਪਨ ਦੇ ਯਾਰ ਵੇਲੇ ਵੀ ਯਾਦ ਆਉਂਦੇ ਨੇ ਕਿ ਸਿੱਖਾਂ ਦੇ? ਆਹੋ ਸਾਰੇ ਯਾਦ ਆਉਂਦੇ ਨੇ, ਪਰ ਨਾਲ ਖੇਡਦੇ ਹੁੰਦੇ ਸਨ। ਹਾਂ ਉਹਨਾਂ ਨੂੰ ਮਿਲਣ ਨੂੰ ਦਿਲ ਕਰਦਾ? ਕਰਦਾ ਹੈ, ਪਰ ਉਹ ਘਰੇ ਮਰ ਗਏ ਨੇ ਕਿ ਜਿਉਂਦੇ ਨੇ, ਘਰੇ ਆਣ ਕਿਹੜੇ ਜਿਹੜੇ ਚ ਆ ਵੀਡੀਓ ਜਾਏਗੀ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿੱਥੇ ਨੇ। ਹੈ ਆ ਵੀਡੀਓ ਜਾਏਗੀ ਤੇ ਪਤਾ ਲੱਗ ਜਾਏਗਾ ਕਿੱਥੇ ਨੇ। ਹਾਲਾ ਅੱਛਾ ਕਮੈਂਟ ਦੇ ਵਿੱਚ ਨਾ ਮੈਸੇਜ ਲਿਖਣਗੇ। ਹਾਲਾ ਹਾਂ ਹਾਲਾ ਕਿੱਥੇ ਰਹਿ ਰਹੇ ਨੇ, ਕੋਈ ਜਿੰਦਾ, ਕੀ ਪਤਾ ਕੋਈ ਬਚਿਆ ਹੋਇਆ, ਜਿਵੇਂ ਤੁਸੀਂ ਹਜੇ ਆਏ ਹੋ, ਹਾਂ ਕੀ ਪਤਾ ਅੱਲਾਹ ਪਾਕ ਨੂੰ ਪਤਾ ਨਾ। ਹਾਂ ਕੋਈ ਹੋਏਗਾ ਵਾ। ਉਹ ਤੁਹਾਡੇ ਬੇਲੀਆਂ ਚ ਅੱਲਾਹ ਕਰੇ ਜਿੰਦਾ ਕੋ ਹੋਵੇ। ਆਪਣੇ ਬੇਲੀਆਂ ਦੇ ਨਾਂ ਫਿਰ ਇੱਕ ਵਾਰ ਦੱਸੋ ਜਿੰਨਾ ਖੇਡਦੇ ਹੋ, ਜਿੰਨਾ ਨਾਲ ਖੇਡਦੇ ਇੱਕ ਵਾਰ ਫਿਰ ਐਂਡ ਦੇ ਨਾਂ ਦੱਸ ਦੋ ਉਹਨਾਂ ਦੇ, ਕੀ ਸਨ ਨਾਂ? ਇੱਕ ਨਾ ਦਰਸ਼ੂ, ਹਾਂ ਇੱਕ ਨਾ ਜੈਮੂ, ਹਾਂ ਇੱਕ ਨਾ ਬਾਰੀ, ਹਾਂ ਇੱਕ ਨਾ ਦੂਜਾ ਸੰਦੋਖੀ, ਇੱਕ ਨਾ ਪੂਰੀ, ਗਫੂਰ, ਇੱਕ ਨਾ ਗਫੂਰ, ਇਸ ਤਰ੍ਹਾਂ ਕਰਕੇ। ਇਹ ਬੇਲੀ ਸਨ ਤੁਹਾਡੇ? ਹਾਂ ਇੱਕ ਨਾ ਪੀਰੂ ਦੇ ਇੱਕ ਸ਼ਿੰਗਾਰੂ ਕਿਹੜਾ ਟੁਰ ਗਿਆ ਇੱਥੋਂ। ਆ ਕਿਹੜਾ ਗਿਆ, ਕਿਹੜਾ ਜ਼ੈਲਦਾਰ ਹੋਇਆ ਨਾ। ਅੱਛਾ ਸ਼ਿੰਗਾਰੂ, ਹਾਂ ਇਹਦਾ ਪਤਾ ਲੈਣਾ ਚਾਹੀਦਾ। ਇਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ? ਹੈ ਸ਼ਿੰਗਾਰੂ ਹੈ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤੁਸੀਂ? ਹਾਂ ਸ਼ਿੰਗਾਰੂ ਹਾਂ ਹਾਂ ਹੁਣ ਆ ਕੇ ਫਿਰ ਤੇਰੇ ਮਾਂ ਗਿੱਲ ਸੀ ਤੇ ਉਹ ਤੇਰਾ ਕੋ ਗੁਆਂਢੀ ਕਿਹੜਾ ਸਰਦਾਰ ਮਾਛੀ, ਉਹ ਯਾਦ ਕਰਦਾ। ਮਿਲਣਾ ਚਾਹੁੰਦੇ ਹੋ ਤੁਸੀਂ? ਹੈ ਤੁਹਾਨੂੰ ਆਣ ਕੇ ਮਿਲਣਾ ਜਿੰਦਾ ਹੋਵੇ ਤੇ। ਹਾਂ ਇਹਨਾਂ ਦੀ ਜ਼ਮੀਨ ਦਾ ਖੂਹ ਕਿੱਥੇ ਹੁੰਦਾ ਸੀ ਬਾਬਾ? ਇਹ ਕੰਮਕਾਰ ਕੀ ਕਰਦੇ ਹੈ ਜਿੰਨਾ ਤੁਸੀਂ ਦੱਸਣ ਦੇ ਨਾ? ਕਿਹੜੇ? ਇਹੋ ਹੀ ਜਿਹੜੇ ਨੇ ਹਾਂ ਜਿੰਨਾ ਤੁਸੀਂ ਦੱਸਿਆ ਵੀ ਉਹ ਜੇ ਜਿੰਦਾ ਹੁੰਦੇ, ਜਿਹੜਾ ਉਹਦਾ ਜੈਲਦਾਰ ਮੁੰਡਾ ਜਾ ਕੇ ਹੋਇਆ, ਇੱਕ ਇਹਨਾਂ ਦੇ ਵੱਡੇ ਕੰਮਕਾਰ ਕੀ ਕਰਦੇ ਹੁੰਦੇ ਹੈ? ਤੇ ਜ਼ਮੀਨ ਸੀ ਇਹਨਾਂ ਦੀ ਕੋਈ? ਕਿਹੜੇ ਜਿਹੜੇ ਮਰੇ ਸਨ ਉਹ ਵੀ ਕਿਲੇ ਪਹੁੰਚ ਸੀ। 20 ਕਿੱਲੇ ਪਹੁੰਚ ਸੀ ਇਹਨਾਂ ਦੀ? ਆ ਪਿੰਡ ਦੇ ਮੁੱਢ ਅੱਛਾ ਤੇ 20 ਕਿੱਲੇ ਮੇਰੇ ਉਹ ਮੁੰਡੇ ਦੇ ਨਾਂ ਉੱਤੇ ਲੱਗੀ ਜਾ ਕੇ, ਹਾਂ ਤੇ ਉਹ ਜਾਇਦਾਰ ਹੋ ਗਿਆ। ਕੋਈ ਬੀਬੀ ਨੇ ਪੜਾਇਆ ਉਹਨੂੰ ਗਿੱਲ ਨੇ, ਉਹ ਜਾਇਦਾਰ ਹੋ ਗਿਆ। ਤੇ ਉਤੋਂ ਉਹਦਾ ਵਿਆਹ ਕੀਤਾ ਤੇ ਉਹਦੇ ਕੁੜੀਆਂ ਮੁੰਡੇ ਬੜੇ ਜਵਾਨ ਹੋ ਗਏ, ਔਰ ਬੜਾ ਐਂਜ ਹੋ ਗਏ। ਉਹਦੀ ਦੱਸ ਪਈ ਸੀ ਬਈ ਉਹ ਮਾਈ ਜੜ ਨੇ ਪੜਾ ਕੇ ਉਹਨੂੰ ਜਾਇਦਾਰੀ ਦਿੱਤੀ ਗਈ ਹੈ। ਹੋਰ ਅਸੀਂ ਤੇ ਜਾ ਕੇ ਵੇਖਿਆ ਨਹੀਂ ਨਾ, ਤੇ ਦੱਸ ਪਈ ਸੀ। ਬਾਬੇ ਉਹ ਇੱਕ ਦਿਨ ਅਸਾਂ ਵੀ ਮਰ ਜਾਣਾ, ਅੱਲਾਹ ਪਾਕ ਨੇ ਸਾਨੂੰ ਸਾਰਾ ਕੁਝ ਪੁੱਛਣਾ। ਜਿਹੜੇ ਤੁਸੀਂ ਦੱਸਿਆ ਮੈਂ ਲੁੱਟੀ ਮਾਰੀ ਕੀਤੀ, ਅਗਰ ਤੁਸੀਂ ਮਾਜ਼ਰਤ ਕਰਨੀ ਤਾਂ ਕਰ ਲਓ। ਹੈ ਅਗਰ ਤੁਸੀਂ ਮਾਜ਼ਰਤ ਕਰਨੀ ਹੈ ਨਾ ਕਿ ਭਾਈ ਮੈਂ ਲੁੱਟ ਮਾਰੀ ਕੀਤੀ, ਮੈਂ ਗਲਤੀ ਜਿਹੜੀ ਮੈਂ ਚਾਹਨਾ ਮੈਂ ਗਲਤੀ ਮੇਰੇ ਕੋਲ ਹੋਈ, ਮੈਂ ਮਾਜ਼ਰਤ ਕਰਨਾ ਸਿੱਖਣਾ। ਮੈਂ ਕੀਤੀ ਕੋਈ ਨਹੀਂ ਰੋਟੀ। ਨਹੀਂ ਤੁਸੀਂ ਆਂਦੇ ਮੈਂ ਲੋਟੀ ਮੈਂ ਕੋਈ ਨਹੀਂ ਕੀਤੀ। ਅੱਛਾ ਅੱਛਾ ਬਿਲਕੁਲ ਨਾ ਲੋਟੀ ਕੋਈ ਨਹੀਂ। ਸਿਰਫ ਇਹ ਨਹੀਂ ਹੈ ਉਹ ਕਿਹੜਾ ਸਿੱਖ ਸੀ ਨਾ, ਉਹ ਮੇਰੇ ਮਗਰ ਲੱਗਾ ਸੀ ਨਾ, ਲੱਗਦਾ ਨਾ ਮਰਦਾ। ਮੈਂ ਜੋ ਆਖਿਆ ਸਿੱਖ ਸਿੱਖ ਤੇ ਉਹ ਬੈਠਾ ਰਹਿੰਦਾ। ਉਹ ਮੇਰੇ ਮਗਰ ਲੱਗ ਗਿਆ ਸੋਟਾ ਲੈ ਕੇ, ਮੈਨੂੰ 2-3 ਕਿੱਲੇ ਮੇਰੇ ਮਗਰ ਭੱਜਾ। ਬਾਬੇ ਉਹ ਵੀ ਬੈਠਾ ਸੀ ਨਾ, ਵੇਖੋ ਮੇਰੀ ਗੱਲ ਸੁਣੋ, ਤੁਸੀਂ ਕਿਹਾ ਵੀ ਉਹ ਬੈਠਾ ਰਹਿੰਦਾ, ਤੇ ਤੁਸੀਂ ਵੀ ਤੁਹਾਨੂੰ ਵੀ ਚਾਹੀਦਾ ਤੁਸੀਂ ਨਾ ਰੌਲਾ ਪਾਉਂਦੇ ਵੀ ਸਿੱਖ ਸਿੱਖ, ਉਹ ਵੀ ਬੈਠਾ ਰਹਿੰਦਾ ਚੁੱਪ ਬੈਠਾ ਰਹਿੰਦਾ। ਬਸ ਗਲਤੀ ਤੁਹਾਡੀ ਵੀ ਹੈ ਨਾ। ਹਾਂ ਗਲਤੀ ਮੇਰੀ ਤੁਸੀਂ ਕਹਿੰਦੇ ਵੀ ਉਹ ਮੇਰੇ ਮਗਰ ਨਾਲ ਲੱਗਦਾ ਬੈਠਾ ਰਹਿੰਦਾ, ਤੇ ਤੁਸੀਂ ਵੀ ਨਾ ਕਹਿੰਦੇ ਉਹ ਬੈਠਾ ਰਹਿੰਦਾ ਚੁੱਪ ਕਰ ਲੰਘ ਜਾਂਦੇ। ਚੁੱਪ ਗਲਤੀ ਉੱਥੇ ਵੀ ਹੋਈ ਹੈ, ਉੱਥੇ ਵੀ ਗਲਤੀ ਹੋ ਗਈ। ਚਲੋ ਮਰ ਗਿਆ। ਫਿਰ ਉਦੋਂ 5ਵੇਂ 6ਵੇਂ ਢੰਗ ਨਾ ਮੈਂ ਡੇਰੇ ਤੋਂ ਲਗਾ ਵਾਂ। ਅੱਛਾ ਉੱਪਰਾਂ ਡੇਰਾ ਸੀ, ਅੱਛਾ ਲੈਣੇ ਪੈ ਗਏ। ਅੱਛਾ ਅੱਛਾ ਮੱਝ ਇੱਕ ਲਿਆਉਣੀ ਸੀ ਪਿੰਡ, ਐਡਾ ਕੁ ਮੁੰਡਾ ਸੀ। ਅੱਛਾ ਉਹ ਮੇਰੇ ਨਾਲ, ਉਹਨੂੰ ਮੈਂ ਮੱਝ ਦੇ ਉੱਤੇ ਚਾ ਪਾਇਆ। ਅੱਛਾ ਮੈਂ ਕਹਿੰਦਾ ਮੱਝ ਦੇ ਬਹਿ ਜਾ, ਤੇ ਮੈਂ ਟੋਰੀ ਆਉਣਾ ਪਿੱਛੋਂ ਤੇ ਚੱਲ ਪਿੰਡ ਕੋਠੀ ਲੈ ਚਲੀਏ। ਹੈ ਇੱਕ ਭਰਾ ਸਾਡਾ ਕੋਠੀ ਹੁੰਦਾ ਸੀ, ਚਾਚਾ ਮੇਰਾ, ਪਿਓ ਮੇਰਾ ਇੱਥੇ ਹੁੰਦਾ ਸੀ। ਉਹ ਕਿਤੇ ਟੁਰ ਪਏ, ਪਰਾਂ ਕਬਾਲ ਵਿੱਚ ਵੇਖਿਆ ਤੇ 5 ਸਿੱਖ ਡਾਂਗਾ ਉਹਨਾਂ ਦੇ ਹੱਥ ਚ, ਉਹਨਾਂ ਲਲਕਰਿਆ ਤੁਹਾਨੂੰ? ਹਾਂ ਅੱਛਾ ਜਦੋਂ ਉਹਨਾਂ ਨੇ ਦੱਸਿਆ ਹੋਇਆ ਬਈ ਇਹ ਇੱਥੇ ਮਰਵਾਇਆ ਤੁਹਾਡਾ। ਅੱਛਾ ਅੱਛਾ ਉਹ ਕਿਲੇ ਮੈਂ ਤੇ ਉਹ ਵੇਖਿਆ ਉਹਨੂੰ 2 ਕਿੱਲਿਆਂ ਦੇ ਵਿੱਚ ਸੀ। ਮੈਂ ਭੱਜ ਵਗਾ, ਤੂੰ ਖਲਾਤੀ ਤੈਨੂੰ ਮਾਰਨਗੇ ਭੱਜ ਇੱਥੋਂ? ਹਾਂ ਮੈਂ ਕਿਹਾ ਮੈਂ ਮੈਨੂੰ ਮਾਰਨਾ। ਮੈਂ ਉਹ ਤੋਂ ਭੱਜ ਵਗਾ, ਜਿਉਂ ਭੱਜਾ ਲਾਂਦੇ ਨੂੰ ਹੋ ਕੇ
ਮੈਂ ਮੋਕਲਾ ਬੜਾ ਦੂਰ ਟੁਰ ਗਿਆ ਮੱਝ ਕਿਹੜੀ ਉਹ ਟੁਰਦੇ ਹੌਲੀ ਟੁਰਦੀ ਲੱਗੀ ਆਈ ਅੱਛਾ ਮੁੰਡਾ ਉੱਤੇ ਹੀ ਉਹਦੇ ਉਹਦਾ ਉੱਤੇ ਹੀ ਹੈ ਉਹ ਪਿਛਾਂ ਹਟ ਗਿਆ ਹੈ ਕਿ ਮੈਂ ਨਿਕਲ ਗਿਆ ਨਾ ਰੋ ਟੱਪ ਕੇ ਆਂ ਟੁਰ ਗਿਆ ਆ ਬਹੁਤ ਦੂਰ ਚਲਾ ਗਿਆ ਉਹਨੇ ਕਿ ਨਿਕਲ ਗਿਆ ਨਹੀਂ ਉਹ ਤਾਂ ਕਿਹਾ ਉਹ ਨਿਕਲ ਗਿਆ ਉਹ ਨਹੀਂ ਪਤੀਦਾ ਉੱਤੋਂ ਦੀ ਹੋ ਕੇ ਵੜ ਕੇ ਮੈਂ ਅੱਗੇ ਆਇਆ ਮੱਝ ਦੇ ਮੈਂ ਆਖਿਆ ਤੇ ਆਉਣਾ ਤੇ ਆਇਆ ਇੱਕ ਖਾਲ ਸੀ ਖਾਲ ਦੇ ਵਿੱਚ ਵੜ ਗਈ ਮੱਝ ਮੱਝ ਗਈ ਫਸ ਅੱਛਾ ਉਹ ਮੁੰਡਾ ਉੱਤੇ ਰੋਏ ਨਾ ਮੱਝ ਤੋਂ ਪਿਛਾਂ ਨਿਕਲਿਆ ਜਾਏ ਨਾ ਆਗਾ ਨਿਕਲਿਆ ਜਾ ਅੱਛਾ ਉਹ ਫਸ ਗਈ ਰੋਈ ਦਾ ਮੁੰਡਾ ਉਹ ਸਾਈ ਪਾਸਾ ਮਾਰਿਆ ਮੁੰਡਾ ਪੁੜ ਕੇ ਬੰਨੇ ਜਾ ਪਿਆ ਬੰਨੇ ਉੱਤੇ ਰੋਏ ਪਿਆ ਪਰ ਆ ਗਿਆ ਮੈਂ ਕਿਹਾ ਕੀ ਗੱਲ ਆ ਗਿਆ ਗੱਲ ਹੈ ਉਹਨੂੰ ਮੈਂ ਮਾਈ ਨੂੰ ਉੱਤੇ ਲਾਇਆ ਨਹੀਂ ਨਿਕਲੀ ਮੈਂ ਮੁੰਡੇ ਨੇ ਲਿਆ ਤੇ ਮੈਂ ਕੋਠੀ ਟੁਰ ਗਿਆ ਉੱਥੇ ਜਾ ਕੇ ਆਖਿਆ ਬੰਦਿਆਂ ਨੂੰ ਬਈ ਆ ਜਾਈ ਮੱਝ ਖੁੱਭ ਗਈ ਹੈ ਤੇ ਆ ਗੱਲ ਬਣੀ ਮੇਰੇ ਨਾਲ ਤੇ ਆ ਉਹ ਤੋਂ ਬੰਦੇ 5-7 ਆਏ ਕਈਆਂ ਲੈ ਕੇ ਉਹਨਾਂ ਥੋੜਾ ਖਾਲ ਚ ਖੋਤਰਿਆ ਤੇ ਉਹ ਮੱਝ ਕੱਢ ਕੇ ਲੈ ਗਏ ਹੈ ਤੇ ਉਹ ਵੇਖ ਮੈਂ ਉਹਨਾਂ ਤੋਂ ਬਚਿਆ ਮਰ ਕੇ ਜੇ ਤੂੰ ਟੇਟੇ ਚੜ ਜਾਂਦਾ ਉਹਨਾਂ ਤੈਨੂੰ ਵੱਢ ਦੇਣਾ ਸੀ ਉਹਨਾਂ ਮਾਰ ਛੱਡਣਾ ਸੀ ਬਾਬਾ ਲੱਗਦਾ ਫਿਰ ਭਲਵਾਨ ਤੇ ਵਾਵਾ ਰਿਆ ਕਬੱਡੀ ਕੁੱਡੀ ਖੇਡਦਾ ਕਬੱਡੀ ਕਬੱਡੀ ਨਹੀਂ ਖੇਡਦੇ ਰਹੇ ਤੁਸੀਂ ਕਬੱਡੀ ਛੋਟੀ ਖੇਡਦਾ ਹੈ ਕਿ ਨਹੀਂ ਕਬੱਡੀ ਖੇਡਦਾ ਸਾਂ ਅੱਛਾ ਇੱਥੇ ਭੋਗੀ ਵਾਲੇ ਮੇਲੇ ਤੇ ਕਬੱਡੀ ਖੇਡਦੇ ਸਾਂ ਅੱਛਾ ਤੇ ਵਾਵਾ ਮਸ਼ਹੂਰ ਹੋ ਗਿਆ ਸਾਂ ਕੋਈ ਵਾਵਾ ਖੇਡਣ ਲੱਗ ਪਿਆ ਸਾਂ ਅੱਛਾ ਮੈਂ ਤੋਂ ਵੱਡਾ ਸੀ ਦੁੱਲਾ ਵਾਲੇ ਨਾਲ ਉਹ ਖੇਡਦੇ ਉਹਦੀ ਲੱਤ ਭੱਜ ਗਈ ਅੱਛਾ ਕਿਲੋ ਦੀ ਲੱਤ ਭੱਜ ਮੋਚਾ ਹੋ ਗਈ ਮੈਂ ਉਦੋਂ ਪਿੱਛੇ ਮੈਨੂੰ ਉਹਨਾਂ ਡੱਕ ਜਿਹੜਿਆ ਸਾਰਿਆਂ ਅਸੀਂ ਤਰਾਵੇ ਭਰਾ ਨਾਲ ਫਿਰ ਖੇਡੀਏ ਅੱਛਾ ਅਸੀਂ ਬਹੁਤ ਚੜ੍ਹਦੀ ਸੀ ਉਹਦੀ ਲੱਤ ਫਿਰ ਡਿੰਗੀ ਹੋ ਗਈ ਉਹ ਡਿੰਗੀ ਹੋ ਗਈ ਲਈ ਫਿਰਿਆ ਆ ਮੋਇਆ ਉਹ ਡਿੰਗੀ ਅੱਛਾ ਅੱਛਾ ਸਿੱਧੀ ਵੱਜੀ ਨਹੀਂ ਨਾ ਹੋਣੀ ਸਿੱਧੀ ਨਹੀਂ ਨਾ ਵੱਜੀ ਤੇ ਇਹ ਤੋਂ ਕਾਫਲੇ ਕੁਫਲੇ ਜਿਹੜੇ ਲੰਘਦੇ ਉਹਨਾਂ ਨੂੰ ਵੀ ਲੁੱਟਣ ਪੈਂਦੇ ਹੈ ਕਿ ਨਹੀਂ ਮੁਸਲਮਾਨ ਹੈ ਜਿਹੜੇ ਸਿੱਖਾਂ ਦੇ ਕਾਫਲੇ ਲੰਘਦੇ ਆ ਇਥੋਂ ਇੱਥੋਂ ਆਹੋ ਚੂੜਕਾਣੇ ਨੂੰ ਜਾਂਦੇ ਹੁਣ ਮੈਂ ਕੋਈ ਸੜਕ ਸੁੜਕ ਦੇ ਇਥੋਂ ਉਹਨਾਂ ਨੂੰ ਤੇ ਨਹੀਂ ਲੁੱਟਦੇ ਕੋ ਮੁਸਲਮਾਨ ਕਾਫਲਿਆਂ ਨੂੰ ਉਹ ਕੋਈ ਇੱਕ ਅੱਧਾ ਬੰਦਾ ਚੱਲ ਜਾਣੇ ਤੇ ਉਹਨਾਂ ਲੁੱਟ ਜਾਣਾ ਚੋਖੇ ਹੋਣ ਸਾਨੂੰ ਨਹੀਂ ਤਾਂ ਲੁੱਟਦੇ ਅੱਛਾ ਅੱਛਾ ਇੱਕ ਤੋਂ ਹੁੰਦਾ ਤੁਹਾਨੂੰ ਫੜ ਲੈਂਦੇ ਇੱਥੇ ਅੱਜ ਰਾਵਾਂ ਦੇ ਨੇ 2-3 ਬੰਦੇ ਅੱਜ ਰਾਵਾਂ ਦੇ ਅੱਛਾ ਇੱਕ ਹੀ ਨਾਲ ਸੈਣ ਹੈ ਇੱਕ ਹੀ ਨਾਲ ਚਾਵਾ ਹੈ ਇੱਕ ਹੀ ਨਾਲ ਦੁੱਲਾ ਹੈ ਅੱਛਾ ਹੈ ਤੇ ਇਸ ਤਰ੍ਹਾਂ ਕਰਕੇ ਨਾ 4 ਬੰਦੇ 5 ਅੱਛਾ ਇਹ ਉੱਤੇ ਬੈਠੇ ਕਬਰਸਤਾਨ ਦੇ ਕੋਲ ਪਰ ਉਹ ਬੰਦਾ ਆਇਆ ਅੱਛਾ ਉਹ ਖੁਰਜੀ ਤੇ ਰੁਪਈਏ ਪਾ ਕੇ ਤੇ ਉਹ ਖਤਰੀ ਸੀ 75 ਦਾ ਅੱਛਾ 75 ਦਾ ਸੀ ਹਾਂ ਅੱਛਾ ਪਰ ਲਗਾ ਵੇ ਤਾਂ ਉੱਤੇ ਕਿ ਆਇਆ ਇਹਨਾਂ ਵਾਗੋ ਫੜ ਲਿਆ ਇਹਨਾਂ ਕੇ ਇਹਨੂੰ ਮਾਰੋ पैसे देखो वो हाँ बता के पैसे ले लो हर शहर में तो ले लो मीनू मारो ना वो पैसे ले ला टूबा साने ही नहीं आ रही टूबा भी उन्हें ले लिया ते पैसे भी ले लाए ते ਉਹਨੂੰ ਚੜ ਦਿੱਤਾ ਉਹਨੇ ਉਹ ਕਿਹੜਾ ਬੰਦੇ ਆ ਝੋਲੇ ਚ ਕੀਤੀ ਤੇ ਉਹਦੇ ਵਿੱਚ ਪਾਈਆਂ ਨਾ ਉਹ ਬੰਦਾ ਕਹਿੰਦਾ ਇਹਨੂੰ ਫੱਦੀ ਰੱਖਿਆ ਜੇ ਮੈਂ ਇਹ ਧਾਰਮਾ ਉੱਤੇ ਕਦੇ ਦੁਆਰੇ ਚ ਤੇ ਫਿਰ ਆਣ ਕੇ ਇਹਦਾ ਕਰਨੇ ਆ ਕੋਈ ਅੱਛਾ ਉਹ ਉਹਦੇ ਦੁਆਰੇ ਚੜਨ ਗਿਆ ਉਹ ਇੱਕ ਇੱਥੇ ਧਰਿਆ ਸੁਣਾ ਦੁਨੀਆ ਮਾਂ ਲਾਮੇ ਤਾਰ ਆਇਆ ਅੱਛਾ ਉਹ ਕਿਤੇ ਗਿਆ ਉੱਤੇ ਤੇ ਉਹਨੂੰ ਆਖ ਲੱਗੇ ਉਹ ਬੜੇ ਤਰਲੇ ਕਰੇ ਉਹ ਖਤਰੀ ऐसा क्या चल जान दे वो टुर गया आख लगे चलो तो कितने वो ढेरी कितने थोड़े सन पैसे उत्थे उन्हें लै गया तो टूबा थोड़िया सन उत्थे उन्हें लै गया ला के आख लगे पा लो पा ली वो मंडी ने वो दूजी लैके धी नहीं कोई कमाई कर गया उन्होंने टूबा नाल 20 किलो पौन लै गया लुट मार इन्नी की थी कि अपनी भोए ले ली है कितों दे हम मुसलमान इत्थों दे पिंड दे सी हुई साडे पिंड दा अच्छा और 20 किले पोया तो लै गया लुट मारे च अच्छा बस ये कईयां ते लुट मार चंगी कीती ਤੇ ਤੁਹਾਡੇ ਇਥੇ ਜਿਹੜੇ ਪਿੰਡ ਦੇ ਹੈ ਤੁਹਾਨੂੰ ਨਹੀਂ ਉਹ ਸਿੱਖ ਜਿਹੜੇ ਪਿੰਡ ਦੇ ਸਿੱਖ ਗਏ ਨੇ ਤੁਹਾਨੂੰ ਗਾਈਆਂ ਮੱਝਾਂ ਨਹੀਂ ਦੇ ਅੱਗੇ ਵੀ ਤੁਹਾਡੇ ਵੱਲੇ ਵੀ ਆ ਲੈ ਲਓ ਤੁਸੀਂ ਰੱਖ ਲਓ कदों
ਉਹ ਲੋਕੀ ਰਾਤੋਂ ਰਾਤ ਪਏ, ਕਿਵੇਂ ਰਾਤੋਂ ਰਾਤ ਨਿਕਲੇ ਮਗਰੋਂ ਪੈ ਗਏ ਖੋਣ ਵਾਸਤੇ ਮਰੋ ਲੁੱਟਣ ਵਾਸਤੇ। ਕੋਲ ਚਾਰ ਚਪੇੜੇ ਦੇ ਮੁਲਕ ਪੈ ਜਾਂਦਾ ਸੀ। ਅੱਛਾ 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 ਭਾਈ ਕਿਨੇ ਕਿ ਚਲ ਉਹ ਸਾਡੇ ਜੋ ਆਪ ਮੱਝ ਆਪਣੀ ਲਿਆ ਰਹੀ ਅੱਛਾ। ਤੇ ਉਹ ਮੱਝ ਵਿੱਚ ਹੀ ਭਜਾ ਕੇ ਲੈ ਗਏ ਨੇ ਤੁਹਾਡੀ ਮੱਝ ਵੀ ਲੱਗੇ ਨਾਲ ਨਾਲ। ਲੁੱਟਣ ਵਾਲੇ? ਹਾਂ ਚਲੋ। ਕਟਾ ਵੀ ਤੇ ਮੱਝ ਵੀ ਸੱਜਰ ਸੀ, ਉਹ ਲੈ ਕੇ ਚਾਰੀਆਂ ਬਣ ਗਏ। ਦੱਸੋ। ਅਸਾਂ ਕਿਹਾ ਹੁਣ ਭਾਈ ਕੀ ਕਰੀਏ, ਮਾਰੇ ਗਏ ਹਾਂ। ਉਹ ਫਿਰ ਤੁਸੀਂ ਵੀ ਨਾਲ ਫਿਰ ਲਟੀਚੇ ਗਏ? ਉਹ ਫਿਰ ਨੰਬਰ ਆਖਣ ਲੱਗਾ ਇਹ ਮਾਨਾ ਟੱਟੇ ਵਾਲਾ। ਅੱਛਾ ਉਹ ਆਖਣ ਲੱਗਾ ਚੁੱਪ ਕਰੋ, ਇਹ ਆ ਕਿੱਥੇ ਹੁਣ ਇਹ ਜਮਾ ਹੁੰਦੇ ਨੇ ਨਾ ਉੱਥੇ ਲਲਾਮੀ ਹੋਣੀ ਹੈ ਤੇ ਮੈਂ ਤੁਹਾਨੂੰ ਉੱਥੋਂ ਲੈ ਦਿਆਂਗਾ। ਆ ਕਿ ਚੰਗਾ। ਉਹ ਲਲਾਮੀ ਕਿਤੇ ਹੋਣ ਲੱਗੀ 15 ਰੁਪਈਆਂ ਦੀ ਉਸ ਮੱਝ ਸਾਨੂੰ ਲੈ ਕੇ ਦਿੱਤੀ ਚੋਟੀ ਦੀ। ਅੱਛਾ 15 ਰੁਪਈਆ ਦੀ ਉਹ ਚੋਟੀ ਦੀ। ਉਹ ਫਿਰ ਆਖਣ ਲੱਗਾ ਤੁਸੀਂ ਪੜੋ, ਤੁਹਾਡੀ ਜੋ ਲੈ ਗਏ ਨੇ ਤੇ ਤੂੰ ਆਹ ਪਾ ਦੇ। ਫਿਰ ਤੁਹਾਨੂੰ ਲੱਭਣ ਦੀ ਬਜਾਏ ਤੁਹਾਡੀ ਲੈ ਗਏ ਲੋਕੀ? ਹੈ ਵਿੱਚ ਹੀ ਬੈਠ ਕੇ? ਹਾਂ ਉਹ ਉਹ ਤੇ ਪਤਾ ਕੋਈ ਨਹੀਂ ਸੀ ਲੱਗਦਾ ਬਾਈ ਆ ਦਵਾ ਏੜਾ ਭਜਾਈ ਫਿਰਦੇ ਸੀ। ਬਹੁਤ ਹੀ ਵਾਮ ਪੈ ਜਾਂਦੀ ਸੀ ਹੈ। ਹਾਂ ਖੋਇਆ ਧੋਈ ਹੋਣ ਡਈ ਸੀ। ਤੋਂ ਲਗਾ ਹੁੰਦਾ ਬੰਦਾ, ਉਹਦੇ ਅੱਗੇ ਨੇ 2-3 ਲੱਗੇ ਹੋਏ। ਜੇ ਅੱਗੇ ਬੰਦਾ ਤਗੜੇ ਹੋਣ ਦੋ ਉਹ ਖੋਹ ਲੈਂਦੇ ਸਨ। ਅੱਛਾ ਅੱਛਾ। ਇਹ ਤੇ ਤਗੜੇ ਚਾਹੀਏ, ਮਾੜਿਆਂ ਦਾ ਕੋਈ ਨਹੀਂ ਸੀ ਵਟੀਂਦਾ। ਅੱਛਾ ਅੱਛਾ। ਹਾਂ ਜਿਹੜੇ ਤਗੜੇ ਸਨ ਅੱਗੋਂ ਡੰਡਾ ਠੋਕ ਕੇ ਬੈਠਾ ਸਾਡੇ ਭੈਣ ਚੋਦਾ ਕੇਕ ਦੇ ਲਈ ਜਾਣਾ ਲਿਆ। ਤੇ ਕਈ ਕਿਹੜੇ ਨੇ ਉਹ ਬੜੀ ਲੋਟੀ ਕੀਤੀ ਹੈ ਇਹਨਾਂ। ਖਿਆਲੀ ਕੇ ਪਿੰਡ ਨੇ 7-8 ਇਹਨਾਂ ਸਾਡੇ ਸਨ ਤਾਂ ਬੜੀ ਲੋਟੀ ਕਰਕੇ ਲੈ ਗਏ ਨੇ। ਇਹਨਾਂ ਨੂੰ ਪਚ ਗਈ ਹੈ ਕਿਉਂ ਇਹਦੇ ਸਿੱਖ ਕੋਣੀ ਸਨ। ਅੱਛਾ ਅੱਛਾ। ਹਾਂ ਇਸ ਪਾਸੇ ਸਿੱਖ ਹੀ ਸਣੀ ਕੋਈ ਨਾ। ਇਹ ਨਾ 8 ਪਿੰਡ ਨੇ ਖਿਆਲੀ ਕੇ। ਅੱਛਾ। ਇਹਨਾਂ ਦੇ ਸਿੱਖ ਹੈ ਕੋਈ ਨਾ। ਅੱਛਾ ਅੱਛਾ। ਹਾਂ ਇਹ ਨਾ ਉਦੋਂ ਮਾਰ ਲੁੱਟ ਕੇ ਇੱਦੋਂ ਲੈ ਗਏ ਨੇ। ਇਹਨਾਂ ਨਹੀਂ ਦਿੱਤੇ ਕਿਹੜੇ ਇੱਥੇ ਪਿੰਡਾਂ 'ਚ ਸਨ ਨਾ ਉਹ ਤਰ ਗਿਆ ਸਨ। ਪਿੰਡਾਂ 'ਚ ਮਾਰ ਕੁੱਟ ਕੇ ਪੁਲਿਸ ਤਾਰ ਲਏ ਸਨ। ਦੇ ਜਿਹੜੇ ਕਈਆਂ ਰਾਖੀ ਲਏ ਸਨ, ਮਾਰ ਖਾ ਕੇ ਵੀ ਰਾਖੀ ਲੈਂਦੇ ਨੇ। ਦਿੱਤਾ ਨਹੀਂ ਵਾਪਸ? ਹਾਂ ਉਹ ਬੜਾ ਮੇਰੇ ਤੂੰ ਚਲੇ ਇੱਕ ਜੋੜ ਕੇ ਵਰਤਾ। ਸਾਨੂੰ ਇੱਕ ਬਾਹਮਣ ਸੀ, ਉਹ ਬਾਹਮਣ ਕੇ ਡਾਂਦੇ ਉਹ ਕਿ ਸਾਡੇ ਪਿੰਡ ਸੀ। ਉਹਦੇ ਕੋਲ ਏਡਾ ਕੁ ਬੱਚਾ ਸੀ, ਉਹ ਆਂਦਾ ਬਾਪ ਦਿਹਾੜੇ ਲੈ ਲਾ। ਤੁਹਾਨੂੰ ਉਹਦੇ ਦਿਹਾੜੇ ਲੈ ਲਓ? ਹਾਂ ਅੱਛਾ। ਉਹ ਅਗਲੀ ਸੀ, ਅਜੇ ਰੌਲਾ ਨਹੀਂ ਸੀ ਪਿਆ। ਅੱਛਾ ਅੱਛਾ। ਉਹ ਗੱਲ ਰੌਲੇ ਤੋਂ? ਹਾਂ ਉਦੋਂ ਪਿੱਛੇ ਪਿਆ। ਆਂਦਾ ਆ ਲੈ ਜਾ ਇਹ ਸਾਂਭ ਇਹਨੂੰ ਤੇ ਅੱਧਾ ਮਿੰਦੇ ਜਿਹੜੀ ਅੱਧਾ ਤੂੰ ਲੈ। ਅੱਛਾ। ਕਿ ਵੇਚੇਂਦਾ ਤੇ ਪੈਸੇ ਮਿਲਦੇ ਜਿਹੜੀ ਅੱਧੇ ਤੂੰ ਲੈ ਲੈ। ਉਹ ਮੇਰੇ ਵਾਸਤੇ ਸਾਡੇ ਵਾਸਤੇ ਲਾ ਲਈ। ਉਹ ਨਹੀਂ ਉਹ ਗਾਂ ਫਿਰ ਤੁਹਾਡੇ ਕੋਲ ਰਹੀ ਬਾਅਦ ਚ? ਹੈ ਬੱਚਾ ਸੀ ਉਹ? ਹਾਂ ਬੱਚਾ। ਅੱਛਾ ਉਹ ਬੱਚਾ ਜਿਹੜਾ ਬਾਅਦ ਚ ਫਿਰ ਤੁਹਾਡੇ ਕੋਲ ਰਿਹਾ ਉਹ ਬਾਅਦ ਚ ਫਿਰ ਹੌਲੇ ਬਣ ਕੇ ਤੇ ਚਲਾ ਗਿਆ? ਹਾਂ ਉਹ ਸਕਾਈ ਜਾਈ ਮੈਂ ਉਹ ਹੀ ਆਈ। ਨਹੀਂ ਜਦੋਂ ਹੌਲੇ ਬਣੇ ਨੂੰ ਤੁਹਾਡੇ ਕੋਲ ਆਇਆ ਨਹੀਂ ਮੇਰੇ ਪੈਸੇ ਦੇ ਦਿਓ ਮੈਂ ਚੱਲਾਂ ਵਾਂ? ਉਹ ਮਾਂ ਪੁੱਤਰ ਨਹੀਂ ਸੰਭਾਲਦੀ ਆਪਣੇ ਨੱਤ ਟੁੱਟ ਗਏ। ਜਾਣ ਬਜਾ ਕੇ ਭੱਜਣ ਦੀ ਕੀਤੀ ਹੈ? ਹਾਂ ਤੁਹਾਡੇ ਕੋਲ ਨਹੀਂ ਆਇਆ? ਹਾਂ ਕਿਹੜੇ ਖੱਤਰੀ ਦੀ ਸੀ ਉਹ? ਬਾਮਨ? ਖੱਤਰੀ ਬਾਮਨ ਭਗਵਾਨ ਸ਼ਾਹ। ਭਗਵਾਨ ਸ਼ਾਹ ਪਿੰਡ ਦਾ ਹੀ ਸੀ ਇਸੇ ਦਾ? ਇਹ ਇੱਥੇ ਦੇ। ਅੱਛਾ ਉਹਦਾ ਸੀ ਬੱਚਾ? ਹੈ ਹਾਂ ਉਹਦਾ ਨਾਮ ਸਰਨ ਉਹਦਾ ਪੁੱਤਰ। ਅੱਛਾ ਅੱਛਾ। ਹਾਂ ਭਗਵਾਨ ਸ਼ਾਹ ਦਾ ਨਾਂ। ਅੱਛਾ ਅੱਛਾ। ਉਹ ਜਿਹੜਾ ਇਹਦਾ ਵੀ ਕੰਮ ਕਰਦਾ ਸੀ, ਆ ਦਵਾਈ ਵੀ ਦਿੰਦਾ ਸੀ। ਅੱਛਾ ਅੱਛਾ। ਹਾਂ ਜ਼ਰਾਇਤ ਦਾ ਕੰਮ ਕਰਦਾ ਸੀ? ਹਾਂ ਅੱਛਾ ਅੱਛਾ। ਉਹ ਦਵਾਈ ਵੀ ਦਿੰਦਾ ਸੀ। ਦੁਕਾਨ ਵੀ ਪਾਈ ਸਸ। ਅਗਰ ਉਹਦੇ ਮੁੰਡੇ ਵੇਖ ਲੈਣ ਤੇ ਉਹ ਕਹਿਣ ਵੀ ਬਾਬਾ ਸਾਡੇ ਬੱਚੇ ਦਾ ਦੇ ਫੇਰ? ਉਹ ਬੱਚਾ ਫਿਰ ਪਲ ਗਿਆ, ਵੱਡਾ ਸਾਰਾ ਹੋ ਗਿਆ। ਨਹੀਂ ਉਹ ਪਲ ਤੇ ਗਿਆ ਜਾਂ ਵੀਡੀਓ ਵੇਖ ਕੇ ਤੇ ਉਹ ਕਹਿਣ ਵੀ ਸਾਡਾ ਬੱਚਾ ਸੀ ਉਹਦੇ ਮੁੰਡੇ ਕੋ ਕਹਿਣ ਦੀ ਕੀ ਆ ਕੇ? ਮੈਂ ਕਿਹਾ ਅੱਜ ਵੀਡੀਓ ਹੁਣ ਵੇਖਣ ਉਧਰ ਸਿੱਖ ਉਹ ਭਗਵਾਨ ਸ਼ਾਹ ਦਾ ਕੋਈ ਮੁੰਡਾ ਪੋਤਰਾ ਹੋਵੇ ਉਹ ਕਹੇ ਬਾਬਾ ਸਾਡਾ ਤੇ ਬਾਬਾ ਬੱਚਿਆਂ ਦੀ ਗੱਲ ਕਰ, ਬੱਚਾ ਦੇ ਸਾਡਾ ਅੱਧਾ ਦੇ ਦੇਗਾ ਜੀ ਆ ਬਾਬਾ? ਹਾਂ ਅਸੀਂ ਦੇ ਦਿਆਂਗੇ। ਅਸੀਂ ਨਹੀਂ ਤੁਹਾਂ ਕਿਹੜਾ ਜਾਣ ਬੁੱਝ ਕੇ ਖਾਦਾ ਸੀ ਜਾਨੀ ਉਹ ਨਿਕਲ ਜੂ ਗਿਆ ਨਾ ਤੁਹਾਨੂੰ ਲੱਭਾ ਨਾ ਤੁਹਾਨੂੰ ਪਤਾ ਤੁਸੀਂ ਦਿੰਦੇ ਕਿੱਥੋਂ? ਪਤਾ ਕਿਹਨੂੰ ਦੇਣਾ ਕਿਸੇ ਦੇ ਨਿਸ਼ਾਨ ਦਿੰਦੇ। ਆਹੋ ਪਾਲਿਆ ਸੀ ਉਹ ਅਸੀਂ ਆਪ ਬੰਦੇ ਰਹੇ ਫਿਰ ਉਹਨੂੰ। ਅੱਛਾ। ਹਾਂ
ਫਿਰ ਸਾਡੇ ਕੋਲ ਹੀ ਉਹ ਹੋਇਆ ਖਪਿਆ ਹੈ ਬੜਾ ਚਿਰ ਵਗਦਾ ਰਿਹਾ ਤੇ ਜੇ ਉਹ ਕੋਈ ਨਾਮ ਸਰ ਹੋਵੇ ਭਾਈ ਮੈਂ ਸਾਡਾ ਵੈਚਾ ਸੀ ਆ ਤਾਂ ਦਿਓ ਸਾਡਾ ਅਸੀਂ ਦਿਆਂਗੇ ਜਾਓਗੇ ਹਾਂ ਸਹੀ ਇਹ ਨਹੀਂ ਚਾਹਤਾ ਸਿੱਖਾਂ ਦੇ ਖੂਹ ਕਿੱਥੇ ਕਿੱਥੇ ਸਨ ਕੋਈ ਯਾਦ ਨੇ ਖੂਹ ਖੂਹਾਂ ਦੇ ਨਾਂ ਹੁੰਦੇ ਹਨ ਸਾਰੇ ਯਾਦ ਨੇ ਦੱਸੋ ਹਾਂ ਨਾਂ ਦੋ ਬਡੋਲ ਵਾਲੇ ਖੂਹ ਤੇ ਨੇ ਅੱਛਾ ਇੱਕ ਡਾਂਦੇ ਤੇ ਇੱਕ ਚੜਦੇ ਅੱਛਾ ਇੱਕ ਸਨਾਸੀ ਵਾਲੇ ਖੂਹ ਤੇ ਵੇ ਅੱਛਾ ਇੱਕ ਨਵੇਂ ਖੂਹ ਤੇ ਵੇ ਅੱਛਾ ਇੱਕ ਆ ਨਵਾਂ ਖੂਹ ਹੈ ਉੱਥੇ ਵੇ ਇੱਕ ਆ ਕਿਤੇ ਬੈਠੇ ਇੱਥੇ ਵੇ ਅੱਛਾ ਅੱਛਾ ਤੇ ਇੱਕ ਪਰਾਂ ਬਾਵਿਆਂ ਵਾਲਾ ਹੈ ਉੱਥੇ ਵੇ ਹੈਂ ਨਹੀਂ ਇਹ ਕਿਹਦੇ ਇਹ ਕਿੰਨਾ ਦੇ ਥੋੜਾ ਨਾਲ ਦੱਸੋ ਇਹਨਾਂ ਫਲਾਣਾ ਖੂਹ ਇਹਦਾ ਹੁੰਦਾ ਸੀ ਫਲਾਣਾ ਫਲਾਣੇ ਸਿੱਖ ਦਾ ਸੀ ਸਿੱਖ ਦੀ ਨਹੀਂ ਦੀ ਪੈਲੀਆਂ ਚ ਤਾਂ ਵੇਣ ਮੀਆਂ ਹਾਂ ਕਿਸ਼ਤਾ ਮਾਰਦੇ ਹੁਣ ਹੋਈਆਂ ਨਾ ਅੱਛਾ ਅੱਗੇ ਆ ਤੇਰੀ ਏ ਨਹੀਂ ਉੱਥੇ ਉਦੋਂ ਖੂਹ ਦਾ ਕੋਈ ਮਾਲਕ ਵੀ ਉਹਦਾ ਹੋਏਗਾ ਕਿ ਨਹੀਂ ਮਾਲਕ ਹੀ ਸਨ ਨਾ ਹਾਂ ਆ ਤੇਰੀ ਏ ਤੇ ਆ ਉਹਦੀ ਏ ਤੇ ਆ ਉਹਦੀ ਏ ਤੇ ਆ ਉਹਦੀ ਇਸ ਤਰ੍ਹਾਂ ਕਰਕੇ ਹੁਣ ਇਸਤੇਮਾਲ ਹੋਈ ਇਕੱਠੀਆਂ ਹੋ ਗਈਆਂ ਨੇ ਇੱਕ ਘਰ ਦੀਆਂ ਹੁਣ ਪਤਾ ਲੱਗਦਾ ਬਈ ਆ ਇਹਦਾ ਡੇਰਾ ਆ ਉਹਦਾ ਡੇਰਾ ਹੈ ਅੱਗੇ ਡੇਰੇ ਇਕੱਠੇ ਹੁੰਦੇ ਸਨ ਹੁਣ ਡੇਰੇ ਨੇ ਅੱਡੋ ਅੱਡ ਆਪੋ ਆਪ ਜਿੱਥੇ ਮੈਂ ਕਹਿੰਦੇ ਆ ਜਿੱਥੇ ਖੂਹ ਹੁੰਦਾ ਸੀ ਇਹ ਜਿਹੜੇ ਤੁਸੀਂ ਖੂਹ ਦੱਸੇ ਨੇ ਉੱਥੇ ਕੋਈ ਉੱਤੇ ਪੈਲੀਆਂ ਵੀ ਤਾਂ ਕਿਸੇ ਦੀਆਂ ਹੋਣਗੀਆਂ ਨਾ ਕਿਹਦਾ ਖੂਹ ਹੁੰਦਾ ਸੀ ਪੈਲੀਆਂ ਬੁੱਢਾ ਸਿੰਘ ਦਾ ਖੂਹ ਹੁੰਦਾ ਸੀ ਅੱਛਾ ਇੱਕ ਮੰਗਾ ਸਿੰਘ ਦਾ ਖੂਹ ਹੁੰਦਾ ਸੀ ਉਸ ਪਾਸੇ ਅੱਛਾ ਉਹ ਦੋਵੇਂ ਆਦੀ ਸਨ ਅੱਛਾ ਅੱਛਾ ਉਹਦਾ ਚੜਦੇ ਹੁੰਦਾ ਸੀ ਮੰਗਾ ਸਿੰਘ ਦਾ ਇਹਦਾ ਚੜਦੇ ਲਾਦੇ ਹੁੰਦਾ ਸੀ ਬੁੱਢਾ ਸਿੰਘ ਦਾ ਅੱਛਾ ਅੱਛਾ ਹਲਾ ਤੇ ਇਹ ਆਕੜਾ ਸਜਾਸੀ ਵਾਲਾ ਹੈ ਇੱਥੇ ਵੀ ਇੱਕ ਖੂਹ ਹੁੰਦਾ ਸੀ ਇਹ ਵੀ ਮੁਸਲਮਾਨਾਂ ਦਾ ਹੁੰਦਾ ਸੀ ਤੇ ਮੁਸਲਮਾਨ ਸਨ ਵਧਾਇਆ ਕਿ ਕਿਲਾਮ ਕੇ ਇੱਥੇ ਉਹਦਾ ਖੂਹ ਹੁੰਦਾ ਸੀ ਤੇ ਉਹ ਉੱਥੇ ਹੁੰਦਾ ਲੰਬਰਾਂ ਦਾ ਖੂਹ ਆ ਸਾਡੇ ਪਿੰਡ ਵਾਲੇ ਫਜਲ ਲੰਬੇ ਫਜਲ ਦਾ ਘਰ ਫਜਲ ਦੇ ਡੇਰਾ ਫਿਰ ਇੱਕ ਸਿੱਖਾਂ ਦਾ ਹੁੰਦਾ ਸੀ ਖੂਹ ਨੀਰਾ ਸਿੱਖਾਂ ਦਾ ਅੱਛਾ ਅੱਛਾ ਆ ਖੂਹ ਕਿਹੜਾ ਸੀ ਕਿਹੜੇ ਸਿੱਖ ਦਾ ਸੀ ਇਧਰਲਾ ਖੂਹ ਦਾ ਨਿਹਰੇ ਸਿੱਖਾਂ ਦਾ ਕਿਹੜੇ ਦਾ ਇਹ ਅਜੀਤਾ ਸਿੰਘ ਦਾ ਜਿੱਤੇ ਸਿੰਘ ਦਾ ਸੀ ਜੀਤਾ ਸਿੰਘ ਸਰਦਾਰ ਸਿੰਘ ਲਾਭ ਸਿੰਘ ਇਹ 4-5 ਭਰਾ ਸਨ ਇਹ ਕਿਹੜਾ ਖੂਹ ਸੀ ਇਹਨਾਂ ਦਾ ਆ ਨਾਲ ਪਿੰਡ ਦੇ ਨਾਲ ਪਹਿਲੇ ਪਾਸੇ ਵੇ ਅੱਛਾ ਨਹੀਂ ਉਕਾ ਨੇੜੇ ਵੀ ਕਿਤੇ ਹੁਣ ਮਾਲੀਆਂ ਦੀ ਕੁੱਲੀਆਂ ਪਈਆਂ ਨੇ ਅੱਛਾ ਆ ਚੜਕ ਦੇ ਨਾਲ ਪਹਿਲੇ ਪਾਸੇ ਨਹੀਂ ਖੂਹ ਦਾ ਨਾਂ ਕੋਈ ਨਹੀਂ ਸੀ ਕਿਹੜਾ ਖੂਹ ਨਵਾਂ ਕਰਦਾ ਹੈ ਅੱਛਾ ਨਵਾਂ ਆਂਦੇ ਹੁੰਦੇ ਉਹਨੂੰ ਨਵਾਂ ਆਂਦੇ ਸਨ ਅੱਛਾ ਅੱਛਾ ਆ ਨਵਾਂ ਖੂਹ ਅੱਛਾ ਅੱਛਾ ਇਹ ਉਹਨਾਂ ਦਾ ਸੀ ਹਾਂ ਇਹ ਆ ਖੂਹ ਆ ਜਿਹੜਾ ਆ ਇੱਥੇ ਖੂਹ ਸੀ ਆ ਮਸਜਿਦ ਦੇ ਅਗਲੇ ਪਾਸੇ ਉਰਲੇ ਪਾਸੇ ਆ ਮਸਜਿਦ ਇੱਥੇ ਆ ਸਾਡੇ ਨਾਲ ਗੁੱਟ ਤੇ ਅੱਛਾ ਇਹ ਖੂਹ ਹੁੰਦਾ ਸੀ ਹਾਂ ਇਹਦਾ ਪਾਣੀ ਇੱਥੋਂ ਜਾਂਦਾ ਸੀ ਕੋਈ ਆਈ ਜਾਂਗਾ ਪੜੀਆਂ ਨੇ ਟੁੱਟ ਜਾਂਦਾ ਸੀ ਕੋਈ ਪਨਾ ਹੋ ਜਾਂਦਾ ਇੱਥੇ ਚਾਰ ਚਪੇਰੇ ਪੜੀਆਂ ਨੇੜੇ ਦੀਆਂ ਖੂਹ ਇਹ ਮੈਂ ਅੱਖੀ ਵੇਖਿਆ ਵਗਦਾ ਹਾਂ ਹਾਂ ਅੱਗੇ ਟੱਕੇ ਜੋ ਹੁੰਦੇ ਹਾਂ ਅੱਗੇ ਟਕੇ ਪਹਿਲਾਂ ਮਿੱਟੀ ਦੀਆਂ ਹੁੰਦੀਆਂ ਹੁਣ ਉਦੋਂ ਮੈਨੂੰ ਕੋਈ ਨਹੀਂ ਪਤਾ ਕੀੜੇ ਆਈਆਂ ਨੇ ਲੋਹੇ ਦੀਆਂ ਕਿੰਨਾ ਟਿੰਡਾਂ ਉਹਦੇ ਮੈਨੂੰ ਪਤਾ ਲੱਗਾ ਅੱਛਾ ਅੱਛਾ ਉਹਦੇ ਛੋਟੇ ਉਹ ਟਿੰਡਾਂ ਨਾਲ ਪਾਣੀ ਫਿਰ ਗੇਰਨਾ तो पानी टिंडा ही खिलाना ना तो वो करना पीना टिंडा ही चो पहला देने मिट्टी दियां होनियां भज जानियां उन्हें मार के बना के फिर घमियारा लिया उन्हें पा के रस्सियां बन्ननियां फिर वो पानी लिया दे वो कोई ना कोई किसी ठोकर लग जानी वो भज जानी फिर हुण आ टिंडा निकलियां लोहे दियां आखन लगे लबा ये तो बड़ा कम कमा जे ये तो बड़ा फायदा जे वो मोगे जी ना पानी कटदा वो बड़ा पानी कटदा होवे बड़े लुहारे ठिकाने कीते ने चाची लई थे दो पड़ियां त्रै लईयां मुल आ दूजा ठेके ते उन्हें मुंजी लाई और डाची राती दो चटनी करनी मैं बड़ा काम किया ਆਪਣੇ ਪਿੰਡ ਵਿੱਚ ਖਰਾਸ ਹੁੰਦੇ ਆ ਖਰਾਸ ਹੁੰਦੇ ਆ ਪਿੰਡ ਚ ਆਹੋ ਸਾਡੇ ਪਿੰਡ ਹੀ ਖਰਾਸ ਨੇ ਇੱਕ ਇੱਥੇ ਸੀ ਅੱਛਾ ਇਹ ਕੌਡੇ ਸੀ ਕਿਹਨਾਂ ਦੇ ਹੈ ਖਰਾਸ ਉਹ ਕਿਹਦੇ ਹੈ ਖਰਾਸ ਇਹ ਇੱਕ ਘੁਮਿਆਰਾਂ ਦਾ ਸੀ ਇੱਕ ਤਰਕਾਣਾ ਦਾ ਸੀ ਮੁਸਲਮਾਨਾਂ ਦੇ ਹੈ ਦੋਵੇਂ ਆਟਾ ਉੱਥੇ ਪੀਂਦੇ ਸਨ ਆਟਾ ਉਹਦੇ ਤੇ ਪੀਂਦੇ ਸਨ ਹਾਂ ਸਿੱਖਾਂ ਦਾ ਖਰਾਸ ਕੋਈ ਨਹੀਂ ਸੀ ਨਹੀਂ
ਇੱਕ ਵੀ ਉੱਥੇ ਪੀਂਦੇ। ਉੱਥੇ ਹੀ ਪੀਂਦੇ ਹਨ। ਹਾਂ ਅੱਛਾ। ਪਰ ਜੋਗ ਲਈ ਜਾਣੀ, ਹੂੰ। ਦਾਣਿਆਂ ਦੇ ਮਨ ਉੱਤੇ ਧਰਨਾ, ਜੋਗ ਜਾਂ ਜਾਣੀ। ਅੱਛਾ, ਆਪਣੀ ਜੋਗ ਲੈ ਕੇ ਜਾ ਕੇ ਹਾਂ ਆਪਣੀ ਜੋਗ ਲੈ ਕੇ ਆਏ ਜਾਂ ਹੂੰ। ਤੇ ਉੱਤੇ ਦਾਣੇ ਤੇ ਸੱਟਨੇ, ਕੋਲ ਬਹਿ ਜਾਣਾ, ਡੰਗਰ ਵਗਦੇ ਆਉਣਾ, ਆਪਣਾ ਆਟਾ ਪੀਸੀ ਜਾਣਾ, ਉਹ ਪੁੱਲ ਪਾਈ ਜਾਣਾ, ਉੱਤੋਂ ਦਾਣੇ ਸੱਟੀ ਜਾਣੇ। ਉਹ ਸਿੱਖ ਆਪਣਾ ਕਰਦੇ ਸਾਂ। ਕਿਹੜੇ ਪੀ ਦਿੰਦਾ, ਟੋਪਾ ਦਿੰਦੇ ਸਨ ਮਣ ਦਾ। ਅੱਛਾ। ਮਣ ਪੀ ਲਿਆ ਤੇ ਟੋਪਾ ਦੇ ਛੜਿਆ। ਟੋਪਾ ਉਹਦੇ ਵੱਟੀ ਤੇ ਦੇਦਾ ਹੁੰਦਾ ਸੀ। ਅੱਛਾ, ਵੱਟੀ ਦਾ ਟੋਪਾ ਹੁੰਦਾ ਸੀ। ਹਾਂ। ਅੱਛਾ ਅੱਛਾ। ਦੋ ਸਿਰ ਨੂੰ ਵੱਟੀ ਜਾਂਦੇ ਨੇ। ਹੁਣ ਤੇ 2 ਸਿਰ ਦਾ। ਸਹੀ ਹੈ। ਬੰਦੇ ਆਵੀਂ ਵਿਆਹ ਟੰਗ ਹੋਣਾ ਕਿ ਕਮੀ ਦਾ ਜਾਂ ਕਿਤੇ ਜ਼ਿਮੀਦਾਰ ਦਾ, ਉਹ ਸਾਰਿਆਂ ਨੂੰ ਆਖਣਾ ਮੈਂ ਇੱਕ ਇੱਕ ਜੋਗ ਤੁਸੀਂ ਦਿਓ। ਇੱਕ ਇੱਕ ਜੋਗ ਲਿਆ ਕੇ ਜੋ ਕਿੰਨੇ ਕਿੰਨੇ ਪੀ ਜਾਓ, ਉਹਨੇ ਉਨੀ ਸਹੀ। ਉਹਨਾਂ ਸਾਰਿਆਂ ਝੱਟ ਲਾ ਕੇ ਜੋਗ ਦਾ ਜਾਣਾ। ਦਾਣਿਆਂ ਦੀ ਬਾਣੀ 2 ਬਾਣੀਆਂ, 3 ਬਾਣੀ, 2 ਮਣ, 4 ਮਣ, 5 ਮਣ, ਕਿਹੜੇ ਹੋਣ ਉਹਨਾਂ ਪੀ ਕੇ ਜਾਣਾ। ਸਹੀ ਹੈ। ਹਾਂ। ਵੇਲੇ ਬੜੇ ਚੰਗੇ ਸਨ ਉਹ। ਆ ਵੇਲੇ ਬੜੇ ਚੰਗੇ। ਫਿਰ ਮੁੰਜੀ ਕੋਈ ਨਹੀਂ ਸੀ ਲੱਗਦੀ ਸਾਡੇ ਪਿੰਡ, ਮੁੰਜੀ ਕੋਈ ਨਹੀਂ ਸੀ ਲੱਗਦੀ। 2 ਕਨਾਲੀ ਕਿਸੇ ਮੁੰਜੀ ਬੜੇ ਕਿਦਾ ਪਾਣੀ ਹੋਣਾ ਨਾ, ਉਹ 2 ਕਨਾਲੀ ਲਾਣੀ, ਲੈ ਜਾਣਾ, ਆਖਣਾ ਚਲੋ ਮੁੰਡਿਆ ਬਾਲਾਂ ਨੂੰ ਲੈ ਜਾਣਾ, ਚਲੋ ਉਹਨਾਂ 8-10 ਬਾਲ ਵੇਲ ਕੇ ਲੈ ਜਾਣੇ। ਲਾ ਪੜ ਕੇ ਉਹਨਾਂ ਨੇ ਆਖਣਾ ਲਾਓ, ਉਹਨਾਂ ਆਖਣਾ ਗੰਢੇ ਵਾਲੀ ਲਾਣੇ ਜੇ ਕਿ ਸੀਰੇ ਵਾਲੀ ਲਾਣੇ ਜੇ, ਹੈਂ ਕਿ ਹਲਵੇ ਵਾਲੀ ਲਾਣੀ ਜੇ, ਕਾਹਦੇ ਵਾਲੀ ਲਾਣੀ ਜੇ। ਕਿਸੇ ਆਖਣਾ ਨਹੀਂ ਆ ਹਲਵਾ ਖਾਣਾ, ਉਹ ਹਲਵਾ ਪਕਾ ਕੇ ਲੈ ਜਾਣਾ, ਰੋਟੀਆਂ ਨਾਲ ਲੈ ਜਾਣੀ, ਉਹ ਸਾਰਿਆਂ ਨੂੰ ਇੱਕ ਇੱਕ ਰੋਟੀ ਉੱਤੇ ਹਲਵਾ ਧਰ ਕੇ ਦੇਣਾ, ਸਾਰਿਆਂ ਖਾ ਲੈਣਾ ਤੇ ਆਪਣਾ ਘੱਟ ਹੋਣਾ। ਤੇ ਉਹ 18-20 ਹੋਣੇ ਤੇ 2 ਕਨਾਲ ਪਾਈ ਹੋਣੀ, ਉਹ ਨਾ ਜੀ 2-2 ਤੀਲੇ ਛੱਡਦੇ ਆ ਕਿੱਲਾ ਹੋਣ ਦੀ ਆਵੇ, ਲੜਾਂ ਦੇ ਲੜ ਲੱਗਦੇ ਨੇ। ਹਾਂਜੀ। ਤੇ ਬਜ਼ੁਰਗੋ ਇੰਨਾ ਪਿਆਰ ਹੁੰਦਾ ਸੀ ਸਿੱਖਾਂ ਦਾ ਮੁਸਲਮਾਨਾਂ ਦਾ, ਇੰਨਾ ਪਿਆਰ ਹੁੰਦਾ ਸੀ, ਤੇ ਫਿਰ ਇੰਨਾ ਪਿਆਰ ਹੋਣ ਦੇ ਬਾਵਜੂਦ ਇੱਕ ਦੂਸਰੇ ਨੂੰ ਵੱਢਣ ਟੁੱਕਣ ਲੱਗ ਪਏ, ਖੋਇਆ ਤੁਸੀਂ ਸ਼ੁਰੂ ਕਰ ਲਈ। ਘਰ ਸੀ ਦੂਜਾ ਦਾ ਪੀਰਾਂ ਦਾ, ਪੀਰਾਂ ਦਾ ਘਰ ਸੀ, ਤੇ ਉਹ ਕਿਹੜੀ ਸੀ ਨਾ ਪੀਰ ਨੇ ਕੁੜੀ, ਅੱਛਾ, ਉਹ ਰਲੀ ਸੀ ਉਸ ਮੁੰਡੇ ਨਾਲ। ਉਹ ਕਿਹੜਾ ਟੁਰ ਗਿਆ ਸੀ ਉੱਥੇ, ਕਿਹਨੂੰ ਜਾ ਕੇ ਲਿਆਂਦਾ ਸਾਨੇ। ਅੱਛਾ। ਉਹ ਫਿਰ ਨਾ ਉਹ ਕਈ ਸਾਲ ਉਹ ਵੱਧਦੀ ਰਹੀ ਉਹਦੇ ਨਾਲ। ਅੱਛਾ। ਹੈਂ ਉਹ ਫਿਰ ਉੱਥੋਂ ਜਾ ਕੇ ਲਿਆਂਦਾ ਉਹਨੇ। ਪੀਰ ਵੀ ਗਏ ਤੇ ਦੂਜਾ ਬੰਦੇ ਦੂਜੇ ਵੀ ਗਏ, ਉਹਨਾਂ ਜਾ ਕੇ ਉੱਥੋਂ ਲਿਆਂਦਾ। ਤੂੰ ਚੱਲ, ਤੈਨੂੰ ਕੁਛ ਵੀ ਨਹੀਂ ਆਂਦੇ। ਅੱਛਾ ਅੱਛਾ। ਕੁਰਾਨ ਤੇ ਇਮਾਨ ਤੇ ਬਾਣ ਹਰ ਚਾ ਚੁੱਕ ਕੇ ਉਹਨਾਂ ਅੱਗੇ, ਉਹ ਆਉਂਦਾ ਨਹੀਂ ਸੀ, ਉਹਨੂੰ ਲੈਣ ਦੋ ਨੇ ਕਿ ਲਿਆ ਕੇ ਤੇ ਉਹਨੂੰ ਤੀਜੇ ਡੰਗ ਪਿੱਛੋਂ ਮਾਰ ਕੇ ਉਹਦੇ ਸਾਰੇ ਜੀ ਧਰ ਛੱਡੇ ਉਹਦੇ। ਉਹਦੇ ਸਾਰੇ ਜੀ ਤਾਂ ਇਹਨਾਂ ਪੀਰਾਂ ਮਰਵਾਏ ਬੰਦਿਆਂ ਨੂੰ। ਉਹ ਕੁੜੀ ਨੇ ਮਰਵਾਤਾ। ਉਹ ਕੁੜੀ ਹੁਣ ਮੋਈ ਆ ਅਗਲੇ ਡੰਗ। ਨਹੀਂ, ਮੁੰਡੇ ਦਾ ਗੁਨਾਹ ਸੀ, ਮੁੰਡੇ ਨੂੰ ਮਾਰਿਆ, ਫਿਰ ਕੁੜੀ ਨੂੰ ਨਾਲ ਮਾਰਦੇ। ਹਾਂ, ਗੁਨਾਹ ਦੋਵਾਂ ਦਾ ਸੀ ਨਾ ਫਿਰ। ਹਾਂ, ਆਪਣੀ ਕੁੜੀ ਨੂੰ ਮਾਰਦੇ ਫਿਰ ਸੀ ਨਾ। ਹਾਂ ਮਾਰ। ਉਹ ਫਿਰ ਉਹ 4-5 ਜੀਵ ਉਹਨਾਂ ਮਾਰ ਕੇ ਵਿੱਚ ਹੀ ਸਾੜੇ, ਵਿੱਚ ਹੀ ਉਹਨੇ ਅੱਗ ਚਲਾਈ ਪੀਪੇ ਤੇਲ ਦੇ ਰੋੜ ਕੇ ਮਕਾਨਾਂ ਨੂੰ, ਵਿੱਚ ਹੀ ਸੜੇ ਦੇ ਵਿੱਚ ਉਹ ਥੜਾ ਹੋ ਗਿਆ। ਉਹਦਾ ਚੌਂਤਰਾ ਬਣਾ ਕੇ ਉਹ ਹੁਣ ਟੱਪ ਬਣਾਇਆ। ਆਹ ਟੱਪ ਬਣਿਆ ਵਾ। ਇਹ 47 ਤੋਂ ਪਹਿਲਾਂ ਦਾ ਟੱਪ ਹੈ? ਇਹ 47 ਤੋਂ ਪਹਿਲਾਂ ਦਾ? ਸਿੰਦਾ ਨਹੀਂ, ਪਾਲਾ ਨਹੀਂ ਸੀ। ਅੱਛਾ, ਬਾਅਦ ਚ ਪਾਲਾਂ ਦੇ ਪਰਾਂ ਸੀ ਨਾ, ਉਹ ਪਰਾਂ ਕਿਤੇ ਦਰਬਾਰ ਹੈ, ਉੱਥੇ ਥਾਂ ਪਿਆ, ਉੱਥੇ ਬਹਿੰਦੇ ਖਲੋਂਦੇ ਸਨ। ਤੇ ਫਿਰ ਇਹ ਕਦੋਂ ਸਿੱਖ ਗਏ ਨੇ ਨਾ, ਉਹ ਖੜਕ ਸਿੰਘ ਦਾ ਮਕਾਨ ਹੁੰਦਾ ਸੀ ਪੱਕਾ, ਇੱਥੇ ਛੱਟੇ ਪ੍ਰਧਾਨੇ ਦੇ ਇੱਕੋ ਇੱਕ ਮਕਾਨ ਸੀ। ਮਕਾਨ ਉਹਦਾ ਬੜਾ ਸ਼ਾਹੀ ਸੀ। ਅੱਛਾ। ਉਹਦੀ ਫਿਰ ਇੱਟਾਂ ਲਿਆਂਦੀ ਹੁਣ ਪੱਟ ਕੇ, ਇੱਕ ਆ ਡੇਰਾ ਬਣਾਇਆ, ਇੱਕ ਉਸ ਪਾਸੇ ਡੇਰਾ ਬਣਾਇਆ। ਕੋਈ ਸ਼ਮੀਰ ਲੁੱਟ ਕੇ ਲੈ ਗਏ ਉਹ ਇੱਟਾਂ, ਸ਼ਮੀਰ ਦੀਆਂ ਡੱਕਿਆ। ਉਹ ਨਹੀਂ ਆਂਦਾ ਬੜੀ ਇੱਟ ਉੱਥੋਂ ਕਰਕੇ ਨਹੀਂ ਜੋੜੀ, ਉੱਥੇ ਲਾਈ ਸੀ ਉੱਤੇ
ਸਾਰੀਆਂ ਇੱਟਾਂ ਦੇ ਤੋੜ ਕੇ ਲੈ ਇਹ ਉਹਦੀਆਂ ਇੱਟਾਂ ਉਹਨਾਂ ਦੀਆਂ ਨੇ। ਉਹ ਡੇਰਾ ਤਾਂ ਉਹਦਾ ਪਿਆ ਹੈ, ਇੱਕ ਡੇਰਾ ਉੱਦਾਂ ਹੀ ਪਿਆ ਹੈ ਤੇ ਕੋਈ ਜ਼ਮੀਰ ਦੇ ਲੈ ਕੇ ਉਹਨਾਂ ਡੇਰੇ ਪਾਏ। ਬੱਚੋ ਕੀ ਬਾਵੀ ਹੁੰਦਾ ਸੀ ਸਿੱਖ। ਅੱਛਾ ਬੜਾ ਬੰਨਿਆ ਪਰ ਮੰਨਿਆ ਸੀ। ਅੱਛਾ ਅੱਛਾ ਬੱਚੋ ਕੇ ਅੰਦਰ ਹਜਰਾ ਸੀ, ਉਹ ਸਿੱਖ ਸੀ। ਅੱਛਾ ਉਹ ਚੋਰੀਆਂ ਕਰਦਾ ਸੀ। ਅੱਛਾ ਉਹ ਉਹਨੂੰ ਥਾਣੇਦਾਰ ਫੱਦ ਕੇ ਲੈ ਗਿਆ ਤੇ ਉਹ ਸਿਪਾਹੀ ਨੂੰ ਆਖਿਆ ਇਹਨੂੰ ਮਾਰ ਲਿੱਤਾ। ਅੱਛਾ ਥਾਣੇ 'ਚ ਉਹਨੂੰ ਲਿੱਤਣ ਮਾਰਨ ਲੱਗਾ। ਉਹ ਬਾਵੀ ਨੇ ਇਹ ਗੱਲ ਆਖੀ, ਜਾਂ ਮੈਨੂੰ ਲਿੱਤਰ ਮਾਰ ਲੈ ਤੇ ਜਾਂ ਮੈਨੂੰ ਗਾਲ ਕੱਢ ਲੈ। ਜੇ ਗਾਲ ਕੱਢਣੀ ਹੈ ਤਾਂ ਲਿੱਤਰ ਨਾ ਮਾਰੀ, ਤੇ ਲਿੱਤਰ ਮਾਰਨੇ ਤਾਂ ਗਾਲ ਨਹੀਂ ਕੱਢਣੀ। ਇਹ ਤੇ ਮੇਰੇ ਨਾਲ ਲੇਖ ਲਿਖਾ ਕਰ ਲੈ। ਅੱਛਾ ਇਹ ਦੋ ਗੱਲਾਂ ਨੇ। ਮਾਰੀ ਆ ਭਾਵੇਂ, ਮੈਨੂੰ ਗਾਲ ਨਹੀਂ ਕੱਢਣੀ, ਤੇ ਜੇ ਗਾਲ ਕੱਢਣੀ ਹੈ ਤਾਂ ਮਾਰੀ ਨਾ। ਅਸਾਂ ਕਿਤੇ ਉਹ ਲੱਗ ਪਿਆ ਕੁੱਟਣ। ਅੱਛਾ ਮਾਰੇ ਲਿੱਤਰ ਬੌੜਾ ਸੀ ਨਾ ਉਹਦੇ ਚੱਠਾ ਸਿਪਾਹੀ, ਬੜਾ ਦਲੇਰ ਤੇ ਬੜਾ ਹਿੰਮਤ ਵਾਲਾ। ਅੱਛਾ ਉਹ ਮਾਰ ਮਾਰ ਕੇ ਰੜਾ ਦਿੱਤਾ। ਉਹ ਮੰਨਿਆ ਕੋਈ ਨਾ, ਛੱਡ ਦਿੱਤਾ ਉਹਨੂੰ। ਫਿਰ ਕੋਆ ਲੱਗਾ, ਕੋ ਆਇਆ ਉਹਦੇ ਤੇ, ਫਿਰ ਉਹਨੂੰ ਫੱਦ ਕੇ ਲੈ ਗਏ। ਫਿਰ ਉਹਨੂੰ ਫੰਡੇ ਉਹਨੇ ਤੇ ਉਸ ਗਾਲ 'ਚ ਕੱਢੀ। ਅੱਛਾ ਕਿ ਤੈਨੂੰ ਮੈਂ ਆ ਕੇ ਗਾਲ ਨਾ ਕੱਢੀ, ਉਸ ਵੀ ਸਮਝ ਦਿੱਤੀ। ਅੱਛਾ ਉਹ ਥਾਣੇਦਾਰ ਨੂੰ ਵੀ ਤਾਂ ਉਹਨਾਂ ਨੂੰ ਸਾਰੀਆਂ ਗਾਲੀ ਵੀ ਕੱਢਣ ਲੱਗ ਪਿਆ। ਉਹਨਾਂ ਨੂੰ ਛੱਡ ਦਿੱਤਾ। ਪਿੱਛੋਂ ਬੰਦੇ ਆਏ ਲੈ ਗਏ। ਉਹ ਆ ਗਿਆ ਘਰ। ਅੱਛਾ ਪਿੱਛੋਂ ਤੇ ਜਦ ਹੋਰ ਕੋਈ ਬਣਿਆ। ਅੱਛਾ ਉਹਨੂੰ ਆ ਗਏ ਫੱਦਣ। ਉਹ ਥਾਣੇਦਾਰ ਸਿਪਾਹੀ ਬੌਲਾ ਉਹ ਲੈ ਕੇ ਘੋੜੀ ਲੈ ਕੇ ਉੱਥੇ ਆਪੜ ਗਿਆ। ਆਂਦਾ ਚੱਲ ਭਾਈ ਜਵਾਨਾ, ਤੈਨੂੰ ਥਾਣੇਦਾਰ ਬੁਲਾਉਂਦਾ। ਕਿਆ ਵਾਕਿਆ, ਚੱਲ ਤੂੰ। ਉਸ ਅਗੇ ਚਲੋ ਜੀ ਜਾਨੇ ਆ। ਉਸ ਅਗੇ ਲਾ ਟੁੱਕਰ ਚੁੱਕਰ ਕੇ ਰੋਟੀ ਰੋਟੀ ਖਾਣੀ ਆ, ਖਾ ਲਾ, ਮੈਂ ਵੀ ਖਾ ਲਾ। ਅੱਛਾ ਫਿਰ ਰਲ ਕੇ ਚੱਲਦੇ ਆ। ਉਸ ਅਗੇ ਚੰਗਾ। ਅੱਗੋਂ ਇੱਕ ਮੁੰਡਾ ਲੈ ਕੇ ਬੰਦਾ ਉਹਨੂੰ ਆ ਗਿਆ, ਜਾ ਤੂੰ ਜਾ ਕੇ ਤੇ ਫਲਾਣੇ ਥਾਂ ਤੇ ਨਾਰ ਦੇ ਉੱਤੇ ਬਵੀ ਪੱਲੀ ਦੇ ਆ ਛੋਟਾ ਪਾਦਲਾ ਇਹ ਲੈ ਕੇ ਉੱਤੇ ਬਵੀ, ਅਸੀਂ ਇੱਥੋਂ ਆਏ। ਅੱਛਾ ਹਲਾ ਉਸ ਅਗੇ ਚੰਗਾ। ਉਹ ਟੁਰ ਗਿਆ ਉੱਥੇ, ਕਿਹੜੇ ਟੁਰ ਪਏ ਤੇ ਉਹ ਆ ਕਿਹਾ ਅੱਗੇ ਲੱਗ। ਉਹ ਆ ਕੇ ਅੱਗੇ ਮੈਂ ਨਹੀਂ ਹੂੰ ਲੱਗਣਾ, ਮੈਨੂੰ ਮਗਰ ਬਾ, ਜਾਂ ਮੈਨੂੰ ਅੱਗੇ ਬਾ ਦੇ ਜਾਂ ਮਗਰ ਬਾ, ਮੈਂ ਟੁਰ ਕੇ ਮੇਰੇ ਤੋਂ ਜਾਏ ਨਹੀਂ। ਉਸ ਆ ਕੇ ਨਹੀਂ ਟੁਰ ਕੇ ਚੱਲ। ਉਸ ਆ ਕੇ ਮੈਂ ਬਹਿਣਾ ਹੀ ਤੇਰੇ ਮਗਰ ਹੈ, ਜਾਂ ਮਗਰ ਬਾ ਲਾ ਤੇ ਜਾ ਅੱਗੇ ਬਾ ਲਾ। ਉਹ ਮਗਰ ਬਾ ਲਿਆ ਕਿ ਤੇ ਉਹਦੇ ਕੋਲ ਗਿਆ। ਕਿੱਥੇ ਉਹ ਬੈਠਾ ਸੀ, ਕਿਤੇ ਥਾਂ ਉਹ ਟਿਕਾਣਾ ਦੱਸਿਆ। ਉੱਥੇ ਗਿਆ, ਉਹ ਸਾਂਝੀ ਜੱਫਾ ਮਾਰ ਲਿਆ ਤੇ ਉਦੋਂ ਵਾਗ ਫੱਦ ਲਏ। ਉਹਨੂੰ ਆ ਕੇ ਆਲਾ ਵਜਵਾਨਾ। ਉਹ ਅੱਜ ਪਾਸੇ ਦੇ ਸੀ, ਉਹਦੇ ਹੱਥ ਹੀ ਡਾਂਗ ਸੀ, ਵਾਹ ਮਾਰੀ ਉਹਨੂੰ, ਡਿੱਗ ਪਿਆ ਠਾ। ਹੇਠਾਂ ਡਿੱਗ ਪਿਆ ਤਾਂ ਦੋਹਾਂ ਫੱਦ ਕੇ ਨਾਰ ਦੇ ਵਿੱਚ ਮਾਰਿਆ ਚਾ ਕੇ। ਤੇ ਕੁੜੀ ਨੂੰ ਵਾਗ ਉੱਤੇ ਵਾਗ ਧਰ ਕੇ ਮਾਰਿਆ, ਡੰਡਾ ਲਾ ਕੇ ਤਾਰੀ ਮਾਰਦੇ ਆਪ ਤਾਰੀਆਂ ਮਾਰ। ਉਹਦਾ ਕੇਸ ਵਿੱਚ ਹੀ ਸੀ, ਲੱਭਦੇ ਫਿਰਦੇ ਸਨ ਤਾਂ ਉਦੋਂ ਹੋ ਗਿਆ ਦੂਜਾ ਸਿੱਖਾਂ ਦਾ ਰੌਲਾ ਪੈ ਗਿਆ। ਆਹੋ ਵਾਟੋਪ ਸ਼ੁਰੂ ਹੋ ਗਈ ਆ ਜਿਹੜਾ ਹੈ, ਉਹ ਸਿੱਖਾਂ ਦਾ ਰੌਲਾ ਪੈ ਗਿਆ। ਖਰੇ ਕੀ ਉੱਥੇ ਜਾ ਕੇ ਵੱਜਾ ਕੇ ਉਦੋਂ ਕਹਿੰਦੀ ਇਦੋਂ ਸਾਰੇ ਛੁੱਟ ਕੇ ਟੁੱਟ ਗਏ ਸਨ। ਉਦੋਂ ਛੁੱਟ ਕੇ ਆ ਗਏ ਸਨ। ਇੱਧਰ ਆ ਗਏ ਹੈ ਇਹ ਕਰੇ ਹੁਣ ਉੱਥੇ ਜਾ ਕੇ ਆਈ ਕਾਬੂ ਕਿ ਕੀ ਬਣੇ ਕਿ ਇਹ ਤੇ ਸਾਰੇ ਕੈਦੀ ਇੱਕ ਵਾਰ ਛੁੱਟ ਗਏ ਸਨ। ਸਹੀ ਸਹੀ ਹਾਂ ਹੁਣ ਪਤਾ ਨਹੀਂ ਉਹਦਾ ਕੀ ਮਰਿਆ ਕਿ ਜੀਵੇ। ਮਜ਼ਾ ਹੋਰ ਬੜਾ ਸੀ ਇਹ ਸਾਡੇ ਸਨ ਤੇ। ਤੁਹਾਡੇ ਪਿੰਡ ਵਾਲੇ ਜਿਹੜੇ ਇੱਥੇ ਸਿੱਖ ਗਏ ਨੇ, ਉਹ ਹੈ ਤੁਹਾਡੇ ਪਿੰਡ ਦੇ ਜਿਹੜੇ ਇੱਥੇ ਸਿੱਖ ਹੁੰਦੇ ਸਨ, ਹਾਂ ਉਹ ਵਾਪਸੀ ਨਹੀਂ ਆਇਆ ਨਾ ਕੋਈ ਆਪਣਾ ਪਿੰਡ ਵੇਖਣ ਦੁਬਾਰਾ 47 ਤੋਂ ਬਾਅਦ? ਨਾ ਆ ਮਾਰ ਦੇ ਨਾ ਤੇ ਉਹਨਾਂ ਆਉਣਾ ਸੀ। ਅੱਛਾ ਆ ਜਿਹੜੇ ਘਰ ਮਾਰਿਆ ਨੇ ਨਾ ਤਬੂਤ, ਇਹ ਮਾਰਿਆ ਕਿੰਨਾ ਸੀ? ਕੀ ਉਹਨਾਂ ਦਾ ਨਾਮ ਜਿਹਨਾਂ ਮਾਰਿਆ ਸੀ? ਹੰਜਰਾ ਸਨ? ਕੌਣ ਸਨ? ਅੰਜਰਾ। ਅੱਛਾ ਅੱਛਾ ਸਾਰੇ ਅੰਜਰਾ ਹੀ था। ਅੱਛਾ ਅੱਛਾ
ਪੰਜ ਛੇ ਘਰ ਸਨ ਉਹਨਾਂ ਮਾਰਾ ਰਾਹ ਕੇ ਮਾਰਿਆ ਤੇ ਉਹਨਾਂ ਗਾਈ ਖਵਾ ਕੇ ਯਾਰ ਚਾ ਕਰਕੇ ਉਹਦਾ ਮੁੰਡਾ ਉਹਨਾਂ ਦਾ ਕਿਹਦਾ ਜਨਾਹ ਸੀ ਇੱਥੇ ਕਿਹਦਾ ਵਾਇਰ ਸੀ ਇੱਥੇ ਇਹਨਾਂ ਮੁਸਲਮਾਨਾਂ ਨਾਲ ਉਹ ਟੁਰ ਕੇ ਆਇਆ ਸੀ ਇਹ ਪਿੱਛੋਂ ਖਰੀ ਮੇਰੀ ਸਨ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਮਾਰ ਕੱਟੇ ਉਹਨੂੰ ਗਾਈ ਖਵਾ ਲਈਆਂ ਨੇ ਪੜਾ ਲਿਆ ਉਹਨੇ ਨਮਾਜ਼ਾਂ ਪੜਾਉਣ ਬੜਾ ਕੋਈ ਕਰਨਾ ਜ਼ੁਲਮ ਕੀਤਾ ਜ਼ੁਲਮ ਕੀਤਾ ਬੜਾ ਵੱਡਾ ਜ਼ੁਲਮ ਆਹ, ਮੁਸਲਮਾਨ ਹੋਏ ਜਾਂ ਆਪਣੀ ਮਰਜ਼ੀ ਨਾਲ ਹੋਏ ਜਿਵੇਂ ਵੀ ਚੱਲੇ ਆਪਣੀ ਜਾਨ ਬਚਾਉਂਦੇ ਹੋਏ ਜਿਵੇਂ ਵੀ ਹੋਏ ਹਾਂ ਤੇ ਚੁੱਕ ਪੰਜ ਸੱਤ ਘਰ ਅੱਠ ਸਨ ਇਹ ਘਰ ਕੇ ਮਰ ਗਿਆ ਲਾਗ ਦਿੱਤੀ ਉਹਨੇ ਫਿਰ ਪਿੱਛੇ ਹੀ ਚੜੇ ਤੇ ਵਿੱਚ ਹੀ ਉਹ ਹੈ ਤੇ ਉਹ ਕਿਹੜੇ ਨੇ ਉਹਨਾਂ ਵੱਡੇ ਉੱਠ ਕੇ ਉਹਨਾਂ ਮਿੱਟੀ ਦੇ ਕੋਲ ਖਲੋ ਕੇ ਟਾਚਾ ਮਾਰੀ ਪਤਾ ਕਿ ਅੱਜ ਇਹਨਾਂ ਨਾਲ ਹੋਈ ਪਰ ਕੇ ਸਾਡੇ ਨਾਲ ਵੀ ਹੋਣੀ ਫਿਰ ਉਹਨਾਂ ਬੰਦਾ ਕਰ ਕੇ ਤੇ ਮਿਲਟਰੀ ਮੰਗਵਾਈ